ਅਗਲੀ ਜਿਹੜੀ ਹਰਜੋਤ ਸਿੰਘ ਜੀ ਰੁੱਖ ਕਰਦੇ ਆ ਇਜ਼ਰਾਈਲ ਹਮਾਸ ਦੀ ਜਿਹੜੇ ਯੁੱਧ ਆ ਉਸ ਨੂੰ ਲੈ ਕੇ। ਗਾਜ਼ਾ ਦੇ ਹੈਲਥ ਮਿਨਿਸਟਰ ਆ ਉਹਨਾਂ ਨੇ ਇਹ ਹੁਣ ਕਿਹਾ ਆ ਵੀ 5000 ਤੋਂ ਵੱਧ ਲੋਕ ਗਾਜ਼ਾ ਦੇ ਵਿੱਚ ਮਰ ਚੁੱਕੇ ਆ। ਇਜ਼ਰਾਈਲੀ ਫੌਜੀ ਰੈਡੀਨੈਸ ਐਕਸਰਸਾਈਜ਼ਾਂ ਕਹਿੰਦੇ ਕਰ ਰਹੇ ਆ ਗਰਾਊਂਡ ਇਨਵੇਜਨ ਦੇ ਲਈ, ਪਰ ਹਵਾਈ ਹਮਲਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਘਾਣ ਜਿਹੜਾ ਆ ਉਹ ਇਸ ਟਾਈਮ ਗਾਜ਼ਾ ਪੱਟੀ ਦੇ ਵਿੱਚ ਹੋ ਚੁੱਕਾ ਹੈ। 7 ਅਕਤੂਬਰ ਤੋਂ ਲੈ ਕੇ ਅੱਜ ਤੱਕ ਹੁਣ ਤੱਕ ਨਿਤ ਆਏ ਦਿਨ, ਚਾਹੇ ਉਹ ਰਾਤ ਦੇ 1:30 ਵਜੇ ਆ ਤੇ ਚਾਹੇ ਉਹ ਦੁਪਹਿਰ ਦਾ ਟਾਈਮ ਆ, ਇਜ਼ਰਾਈਲੀ ਜਿਹੜੀ ਆ ਏਅਰ ਸਟ੍ਰਾਈਕਸ ਆ ਉਹ ਲਗਾਤਾਰ ਚੱਲ ਰਹੀਆਂ। 15,000 ਤੋਂ ਵੱਧ ਲੋਕ ਜਿਹੜੇ ਉਹ ਜ਼ਖਮੀ ਨੇ। ਕਿਤੇ ਚਰਚ ਦੇ ਉੱਤੇ ਜਿਹੜੀ ਆ ਉਹ ਏਅਰ ਸਟ੍ਰਾਈਕ ਦੀ ਖਬਰ ਆ ਜਾਂਦੀ ਆ, ਕਿਤੇ ਜਿਹੜੀ ਆ ਉਹ ਹਸਪਤਾਲ ਦੇ ਉੱਤੇ ਜਿਹੜੀ ਉਹ ਆ ਜਾਂਦੀ ਆ। ਸੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਇਸ ਟਾਈਮ ਆ ਰਹੀਆਂ ਹੈਗੀਆਂ ਆ। ਸੋ ਹਮਾਸ ਨੇ ਸਭ ਤੋਂ ਪਹਿਲਾਂ ਹਮਲਾ ਕੀਤਾ ਸੀਗਾ, ਪੈਲਸਤੀਨੀਅਨ ਨੇ ਜਿਹੜਾ ਗਰੁੱਪ ਹੈਗਾ ਆ ਇਜ਼ਰਾਈਲ ਦੇ ਉੱਤੇ, ਉਹਦੇ ਵਿੱਚ ਕਹਿੰਦੇ 1400 ਬੰਦਾ ਮਰ ਚੁੱਕਾ ਸੀ। 200 ਤੋਂ ਤਕਰੀਬਨ ਉਹਨਾਂ ਨੇ ਹੋਸਟੇਜਸ ਲਏ ਸੀ। 2 ਜਿਹੜੇ ਅਮਰੀਕੀ ਹੋਸਟੇਜ ਆ ਉਹਨਾਂ ਨੂੰ ਰੀਸੈਂਟਲੀ ਛੱਡਿਆ ਗਿਆ, ਜਿਹੜੇ ਸ਼ਿਕਾਗੋ ਤੋਂ ਜਿਹੜੇ ਬੇਸਡ ਸੀਗੇ, ਡੂਅਲ ਸਿਟੀਜ਼ਨ ਸੀਗੇ ਇਜ਼ਰਾਈਲ ਦੇ ਤੇ ਉੱਥੇ ਦੇ। ਤੇ ਹੁਣ ਜਿਹੜੀ ਸਥਿਤੀ ਇੱਥੇ ਤੱਕ ਪਹੁੰਚ ਚੁੱਕੀ ਆ। ਯੂਐਸ ਦੇ ਟਰੂਪਸ ਆ ਉਹਨਾਂ ਦੇ ਉੱਤੇ ਕਹਿੰਦੇ ਵੀ ਡਰੋਨਸ ਦੇ ਨਾਲ ਸੀਰੀਆ ਦੇ ਵਿੱਚ ਹਮਲਾ ਜਿਹੜਾ ਇਹ ਕੀਤਾ ਗਿਆ ਆ। 2 ਜਿਹੜੇ ਯੂਐਸ ਦੇ ਅਧਿਕਾਰੀ ਆ ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਅਲ ਟਾਂਫ ਕਰਕੇ ਜਿਹੜਾ ਬੇਸ ਆ ਸੀਰੀਆ ਤੇ ਇਰਾਕ ਦਾ ਤੇ ਜਾਰਡਨ ਦਾ ਜਿਹੜਾ ਬਾਰਡਰ ਆ ਉਸ ਦੇ ਵਿੱਚ ਆ। ਸਾਰੀ ਦੁਨੀਆ ਦੁਹਾਈ ਪਾ ਰਹੀ ਹੈ ਇੰਟਰਨੈਸ਼ਨਲ ਜਿਹੜੀਆਂ ਆ ਉਹ ਰੂਲਸ ਦੀ, ਪਰ ਇਜ਼ਰਾਈਲ ਦੇ ਕੰਨ ਦੇ ਉੱਤੇ ਜੂੰ ਜਿਹੜੀ ਉਹ ਨਹੀਂ ਸਰਕ ਰਹੀ। ਰੀਜ਼ਨ ਉਸ ਦੇ ਵਿੱਚ ਇਹੀ ਆ ਵੀ ਭਾਈ ਉਸ ਦੇ ਨਾਲ ਅਮਰੀਕਾ ਤੇ ਹੋਰ ਬਹੁਤ ਸਾਰੇ ਮੁਲਕ ਜਿਹੜੇ ਉਹ ਖੜੇ ਆ, ਉਹ ਕਹਿ ਦਿੰਦੇ ਆ ਦਬਵੀਂ ਜੀ ਸੁਰ ਦੇ ਵਿੱਚ ਵੀ ਭਾਈ ਇੱਦਾਂ ਜਿਹੜਾ ਉਹ ਨਾ ਕਰੋ, ਇੰਟਰਨੈਸ਼ਨਲ ਕਾਨੂੰਨਾਂ ਦੀ ਉਲੰਘਣਾ ਨਾ ਕੀਤੀ ਜਾਵੇ। ਪਰ ਸ਼ਰੇਆਮ ਜਿਹੜਾ ਉਹ ਆਪਾਂ ਦੇਖ ਰਹੇ ਹਾਂ ਵੀ ਉਹ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਆ। ਸਾਊਦੀ ਵਾਲਿਆਂ ਨੇ ਵੀ ਨਿੰਦਾ ਕੀਤੀ, ਜਾਰਡਨ ਵਾਲਿਆਂ ਨੇ ਵੀ ਕਰਤੀ, ਦੁਨੀਆ ਭਰ ਦੇ ਵਿੱਚ ਹੋਰ ਮੁਲਕਾਂ ਨੇ ਵੀ ਕਰ ਦਿੱਤੀ। ਪਰ ਅਜੇ ਤੱਕ ਜਿਹੜਾ ਇਜ਼ਰਾਈਲ ਆ ਉਹਨਾਂ ਨੇ, ਜਿੱਥੇ ਖਾਸ ਕਰਕੇ ਸਿਵਿਲੀਅਨਸ ਵੀ ਹੈਗੇ ਆ, ਉਹਨਾਂ ਦੇ ਵੀ ਜਿੱਥੇ ਮਰਨ ਦਾ ਜਿਹੜਾ ਖਤਰਾ ਹੈਗਾ ਆ, ਉਹ ਉਸ ਚੀਜ਼ ਨੂੰ ਜਿਹੜਾ ਉਹ ਪਿੱਛੇ ਜਿਹੜਾ ਉਹ ਨਹੀਂ ਰੱਖ ਰਹੇ। ਯੂਕੇ ਨੇ ਉੱਧਰ 24 ਮਿਲੀਅਨ ਹੋਰ ਡਾਲਰ ਗਾਜ਼ਾ ਦੇ ਲਈ ਰਾਸ਼ੀ ਦੇ ਤੌਰ ਦੇ ਉੱਤੇ ਐਲਾਨੇ ਹੈਗੇ ਆ। ਕੁਛ ਕੁ ਟਰੱਕ ਜਿਹੜੇ ਆ ਉਹ ਪਹੁੰਚੇ ਨੇ ਜਿਹੜੇ ਗਾਜ਼ਾ ਪੱਟੀ ਦੇ ਵਿੱਚ। ਅਸਲ ਤੱਕ ਲੋੜਵੰਦਾਂ ਤੱਕ ਕਦੋਂ ਤੱਕ ਪਹੁੰਚਣਗੇ ਇਹ ਜਿਹੜੀਆਂ ਆ ਉਹ ਸਾਹਮਣੇ ਆ ਰਹੀਆਂ। ਉਹ ਕਦੋਂ ਤੱਕ ਹੋਊਗਾ ਉਸ ਦੇ ਬਾਰੇ ਅਜੇ ਤੱਕ ਕਿਸੇ ਨੂੰ ਵੀ ਪਤਾ ਨਹੀਂ ਹੈਗਾ ਆ। ਸੋ ਕਹਿੰਦੇ ਵੀ ਤਿਆਰੀ ਜਿਹੜੀ ਚੱਲ ਰਹੀ ਆ ਵੀ ਲੋਕ ਭਾਈ ਉੱਥੇ ਲੋਕਾਂ ਦੇ ਲਈ ਹੁਣ ਰਾਸ਼ਨ ਪਾਣੀ ਆ ਉਹ ਮੁਹੱਈਆ ਜਿਹੜਾ ਉਹ ਕਰਾਇਆ ਜਿਹੜਾ ਉਹ ਜਾ ਸਕੇ। ਨਿਆਣੇ, ਬਜ਼ੁਰਗ, ਧੀਆਂ, ਧਿਆਣੀਆਂ, ਬੀਬੀਆਂ ਸਾਰੇ ਹੀ ਇਸ ਟਾਈਮ ਲੜਾਈ ਦੇ ਵਿੱਚ ਪੂਰੀ ਤਰ੍ਹਾਂ ਲਤਾੜੇ ਹੋਏ ਨੇ। ਇਜ਼ਰਾਈਲ ਦੀ ਮਿਲਟਰੀ ਨੇ ਏਰੀਅਲ ਆਫੈਂਸਿਵ ਅਗੇਂਸਟ ਹਮਾਸ ਬਹੁਤ ਸ਼ੁਰੂ ਕੀਤਾ ਹੋਇਆ ਹੈਗਾ। 5000 ਤੋਂ ਵੱਧ ਲੋਕ ਗਾਜ਼ਾ ਦੇ ਵਿੱਚ ਮਾਰੇ ਜਾ ਚੁੱਕੇ ਆ। ਜਿਹੜੇ ਪੈਲਸਤੀਨੀਅਨ ਹੈਲਥ ਆਫੀਸ਼ੀਅਲਸ ਆ ਉਹਨਾਂ ਨੇ ਦੱਸਿਆ ਵੀ ਅਕਤੂਬਰ 7 ਤੋਂ ਲੈ ਕੇ ਹੁਣ ਤੱਕ 5000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। 2 ਕਨਵਾਇਜ਼ ਜੋ ਏਡ ਟਰੱਕਸ ਦੇ ਹੈਗੇ ਆ ਉਹ ਗਾਜ਼ਾ ਦੇ ਵਿੱਚ ਐਂਟਰ ਹੋ ਚੁੱਕੇ ਆ ਈਜਿਪਟ ਤੋਂ ਵੀਕਐਂਡ ਦੇ ਦੌਰਾਨ। ਜੋ ਰਿਲੀਫ ਏਜੰਸੀਜ਼ ਆ ਉਹ ਕੰਮ ਕਰ ਰਹੀਆਂ, ਪਰ ਡਾਕਟਰ ਬਹੁਤ ਉੱਥੇ ਜਿਹੜੇ ਆ ਡਰੇ ਹੋਏ ਵੀ ਆ। ਉਹ ਕਹਿ ਰਹੇ ਆ ਵੀ ਜਦੋਂ ਅਸੀਂ ਜਿਹੜੇ ਫੱਟੜ ਆਉਂਦੇ ਆ ਉਹਨਾਂ ਨੂੰ ਟਰੀਟ ਕਰਨਾ, ਉਹਨਾਂ ਨੂੰ ਮੋਰਫੀਨ ਦੀ ਜ਼ਰੂਰਤ ਹੁੰਦੀ ਆ, ਪੇਨ ਕਿਲਰ ਦੀ ਜ਼ਰੂਰਤ ਆ, ਉਹ ਸਾਡੇ ਕੋਲ ਹੈ ਨਹੀਂ, ਉਹ ਖਤਮ ਹੋ ਚੁੱਕੀ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿਸੇ ਦੀ ਲੱਤ ਬਾਂਹ ਕੱਟੀ ਹੋਵੇ ਤੇ ਉਹਦੇ ਜਿਹੜੇ ਟਾਂਕੇ ਲਾਣੇ ਕੁਛ ਕਰਨੇ, ਮੋਰਫੀਨ ਤੇ ਪੇਨ ਕਿਲਰ ਤੋਂ ਬਿਨਾਂ ਕਿੱਦਾਂ ਔਖਾ ਹੋਊਗਾ ਹਨ। ਯੂਐਸ ਵੀ ਕਹਿ ਰਿਹਾ ਆ ਕਿ ਜੋ ਇਜ਼ਰਾਈਲ ਦਾ ਗਰਾਊਂਡ ਅਫੈਂਸਿਵ ਉਹ ਤਿਆਰੀ ਕਰ ਰਹੇ ਆ ਉਸ ਨੂੰ ਡਿਲੇ ਕੀਤਾ ਜਾਵੇ। ਸੀਨੀਅਰ ਇਜ਼ਰਾਈਲੀ ਆਫੀਸਰ ਨੇ CNN ਨੂੰ ਦੱਸਿਆ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਸੀਜ਼ ਫਾਇਰ ਆ ਉਹ ਨਹੀਂ ਹੋਊਗੀ। ਤੁਸੀਂ ਦੱਸਿਆ ਹੀ ਆ ਵੀ ਯੂਕੇ ਨੇ 20 ਮਿਲੀਅਨ ਪਾਉਂਡ ਤੇ ਜੋ 24.4 ਮਿਲੀਅਨ ਡਾਲਰ ਬਣਦਾ ਆ ਉਹ ਹਿਊਮੈਨਿਟੇਰੀਅਨ ਏਡ ਸਿਵਿਲੀਅਨਸ ਦੇ ਲਈ ਗਾਜ਼ਾ ਦੇ ਲਈ ਇਸ਼ੂ ਕੀਤੀ ਹੈਗੀ ਆ। ਰਿਸ਼ੀ ਸੁਨਾਕ ਜੋ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਅਨਾਉਂਸ ਕੀਤਾ ਹੈਗਾ। ਯੂਕੇ ਨੇ ਇਹ ਕਿਹਾ ਵੀ ਜੋ LLE ਬੈਪਟਿਸਟ ਹਸਪੀਟਲ ਦੇ ਵਿੱਚ ਬਲਾਸਟ ਹੋਇਆ ਸੀ ਉਹ ਲਾਈਕਲੀ ਕਾਜ਼ਡ ਬਾਈ ਮਿਸਲ ਫਾਇਰਡ ਫਰੋਮ ਇਨਸਾਈਡ ਗਾਜ਼ਾ। ਪਰ ਇੱਕ ਦੂਜੇ ਦੇ ਉੱਤੇ ਬਲੇਮ ਚੱਲ ਰਿਹਾ ਹੈਗਾ, ਪਰ ਜਿਹੜੇ ਵਿਚਾਰੇ 500 ਲੋਕਾਂ ਦੀ ਜਾਨ ਆ ਉਹ ਚਲੇ ਗਈ ਹੈਗੀ, ਚਾਹੇ ਦੋਨਾਂ ਪਾਸਿਆਂ ਤੋਂ ਕੋਈ ਵੀ ਗਲਤ ਹੋਵੇ।
ਉਹਨਾਂ ਵਿਚਾਰਿਆਂ ਦਾ ਕੀ ਕਸੂਰ ਸੀ ਜਿਹੜੇ ਹਸਪਤਾਲ ਦੇ ਵਿੱਚ ਸੀ। ਬਿਲਕੁਲ ਨਾਰਵੇ ਨੇ ਇਹ ਕਿਹਾ ਆ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਇਨਵੈਸਟੀਗੇਸ਼ਨ ਆ ਵਾਰ ਕ੍ਰਾਈਮਸ ਦੇ ਲਈ ਗਾਜ਼ਾ ਦੇ ਵਿੱਚ, ਕਿਉਂਕਿ ਪੂਰੀ ਦੁਨੀਆ 'ਚ ਬਹੁਤ ਰੌਲਾ ਪੈ ਰਿਹਾ ਵੀ ਉੱਥੇ ਵਾਰ ਕ੍ਰਾਈਮ ਚੱਲ ਰਹੇ ਆ, ਧੱਕਾ ਸ਼ਰੇਆਮ ਹੋ ਰਿਹਾ। ਸੋ ਨਾਰਵੇ ਵਾਲੇ ਇਹ ਕਹਿੰਦੇ ਆ, ਉਹਨਾਂ ਦੇ ਜਸਟਿਸ ਮਿਨਿਸਟਰ ਨੇ ਇਹ ਕਿਹਾ ਵੀ ਅਸੀਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਇਨਵੈਸਟੀਗੇਸ਼ਨ ਆ ਉਸ ਦੀ ਸਪੋਰਟ ਕਰਨ ਦੇ ਲਈ ਤਿਆਰ ਹੈਗੇ ਆ। 5000 ਲੋਕਾਂ ਤੋਂ ਵੱਧ ਤੱਕ ਗਾਜ਼ਾ ਦੇ ਵਿੱਚ ਹੁਣ ਤੱਕ ਲੋਕ ਮਾਰੇ ਜਾ ਚੁੱਕੇ ਆ ਤੇ ਬਿਲਡਿੰਗਾਂ ਟੋਟਲੀ ਜਿਹੜੀਆਂ ਆ ਉੱਥੇ ਇਸ ਟਾਈਮ ਫਲੈਟ ਪਈਆਂ ਹੈਗੀਆਂ। ਇਜ਼ਰਾਈਲੀ ਸੋਲਜਰਸ ਜੋ ਆ ਉਹ ਟ੍ਰੇਨਿੰਗ ਕਰ ਰਹੇ ਆ, ਰੈਡੀਨੈਸ ਕਰ ਰਹੇ ਆ ਕਿਸ ਟਾਈਮ ਦੇ ਉੱਤੇ ਉਹਨੀ ਗਰਾਊਂਡ ਆਪਰੇਸ਼ਨ ਸ਼ੁਰੂ ਕਰਨਾ ਹੈਗਾ। ਲੈਬਨਾਨ ਨੇ ਇਹ ਕਿਹਾ ਵੀ ਉਹ ਇਜ਼ਰਾਈਲ ਦੇ ਨਾਲ ਕਿਸੇ ਤਰ੍ਹਾਂ ਦੀ ਜੰਗ ਨਹੀਂ ਚਾਹੁੰਦੇ ਹੈਗੇ। ਲੈਬਨਾਨ ਦੇ ਮਿਨਿਸਟਰ ਆਫ ਇਨਫੋਰਮੇਸ਼ਨ ਨੇ ਰਸ਼ੀਅਨ ਸਟੇਟ ਮਿਨਿਸਟਰੀ ਨੂੰ ਜਿਹੜਾ ਆ ਉਹ ਆਪਣੇ ਬਿਆਨ ਦਿੱਤੇ ਹੈਗੇ ਆ। ਯੂਐਸ ਨੂੰ ਹਜੇ ਤੱਕ ਇਹ ਪਤਾ ਨਹੀਂ ਚੱਲ ਰਿਹਾ ਜੋ ਅਮਰੀਕਨਸ ਨੂੰ ਹੋਸਟੇਜ ਬਣਾਇਆ ਹੋਇਆ ਆ ਹਮਾਸ ਨੇ, ਉਹ ਕਿੱਥੇ ਹੈਗੇ ਆ। ਪਿਛਲੇ ਦਿਨਾਂ 'ਚ 2 ਜਾਣਿਆਂ ਨੂੰ ਛੱਡਿਆ ਗਿਆ ਸੀ, ਪਰ ਹਜੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਸਟੇਜਸ ਜੋ ਹੈਗੇ ਆ ਉਹ ਹਮਾਸ ਦੇ ਕੋਲ ਹੈਗੇ ਆ। 34 ਏਅਰ ਟਰੱਕ ਗਾਜ਼ਾ ਦੇ ਵਿੱਚ ਐਂਟਰ ਹੋ ਚੁੱਕੇ ਹੈਗੇ ਆ ਤੇ ਜੋ ਰਿਲੀਫ ਗਰੁੱਪਸ ਆ ਉਹ ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਨੂੰ ਹੈਲਪ ਚਾਹੀਦੀ ਹੈਗੀ ਆ। ਇੰਨੇ ਦੇ ਨਾਲ ਜਿਹੜਾ ਆ ਕੁਛ ਬਣਨਾ ਨਹੀਂ, ਕਹਿੰਦੇ ਵੀ ਡਰੱਗ ਦੀ ਬਹੁਤ ਜ਼ਿਆਦਾ ਸ਼ਾਰਟੇਜ ਦਵਾਈਆਂ ਦੀ ਉੱਥੇ ਹੈਗੀ ਆ। 222 ਲੋਕ ਹਜੇ ਤੱਕ ਹਮਾਸ ਦੇ ਕੋਲ ਬੰਦੀ ਬਣਾਏ ਹੋਏ ਹੈਗੇ ਆ। ਅਕਤੂਬਰ 7 ਨੂੰ ਜਦੋਂ ਅਟੈਕ ਕੀਤਾ ਸੀ ਉਹਨਾਂ ਦੇ ਵਿੱਚ ਕਈ ਅਮਰੀਕਨ ਵੀ ਹੈਗੇ ਆ। ਇਜ਼ਰਾਈਲ ਤੇ ਲੈਬਨਾਨ ਦੇ ਬਾਰਡਰ ਦੇ ਉੱਤੇ ਵੀ ਜਿਹੜੀ ਸਿਚੁਏਸ਼ਨ ਆ ਬੜੀ ਇਸ ਟਾਈਮ ਟੈਂਸ ਬਣੀ ਹੋਈ ਆ ਵੀ ਲੜਾਈ ਕਿਤੇ ਉਧਰ ਨੂੰ ਵੀ ਵੱਧ ਨਾ ਜਾਵੇ। ਪੈਲਸਟੀਨੀਅਨ ਅਥਾਰਟੀ ਨੇ ਯੂਐਨ ਸਿਕਿਉਰਿਟੀ ਕੌਂਸਲ ਨੂੰ ਬਲੇਮ ਕੀਤਾ ਆ ਵੀ ਤੁਹਾਡਾ ਕੀ ਰੋਲ ਹੈਗਾ ਆ ਵੀ ਤੁਸੀਂ ਸਿਰਫ ਜਿਹੜੀ ਬੇਸਿਕ ਹਿਊਮਨਿਟੇਰੀਅਨ ਨੀਡਸ ਆ ਉਹ ਵੀ ਜਿਹੜੀ ਆ ਉਹਨੂੰ ਵੀ ਲੋਕਾਂ ਤੱਕ ਪਹੁੰਚਾਉਣ ਦੇ ਲਈ ਕਿਸੇ ਤਰ੍ਹਾਂ ਦੀ ਹੈਲਪ ਨਹੀਂ ਕਰ ਰਹੇ ਹੈਗੇ। 12 ਹਸਪਤਾਲ ਤੇ 32 ਦੇ ਕਰੀਬ ਮੈਡੀਕਲ ਸੈਂਟਰ ਜੋ ਪਾਲਸਤੀਨ ਦੇ ਵਿੱਚ ਹੈਗੇ ਆ ਉਹ ਆਊਟ ਆਫ ਸਰਵਿਸ ਆ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਵੀ ਸਿਚੁਏਸ਼ਨ ਕਿੰਨੀ ਬੈਡ ਹੈਗੀ ਆ। ਬਿਲਕੁਲ ਸਥਿਤੀ ਜਿਹੜੀ ਉਹ ਮੰਦਭਾਗੀ ਆ। ਉਧਰ ਗਾਜ਼ਾ ਪੱਟੀ ਵਿੱਚ ਤਾਂ ਜਿਹੜਾ ਇਹ ਹਮਾਸ ਦੇ ਨਾਲ ਚੱਲ ਰਿਹਾ ਆ। ਇਸੇ ਦਰਮਿਆਨ ਵੈਸਟ ਬੈਂਕ ਵਾਲੇ ਪਾਸੇ ਵੀ ਕਹਿੰਦੇ ਵੀ ਇਜ਼ਰਾਈਲ ਕਿਤੇ ਕਿਤੇ ਜਿਹੜੀਆਂ ਏਅਰ ਸਟ੍ਰਾਈਕਸ ਆ ਉਹ ਕਰ ਰਿਹਾ, ਉੱਥੇ ਵੀ ਜਿਹੜੇ ਹਮਲੇ ਹੋ ਰਹੇ ਆ। ਉੱਥੇ ਵੀ ਅਨਰੈਸਟ ਓਬਵੀਅਸਲੀ ਹੋਣੀ ਆ, ਕਿਉਂਕਿ ਗਾਜ਼ਾ ਦੇ ਵਿੱਚ ਰਹਿਣ ਵਾਲੇ ਫੈਲਸਤੀਨੀ, ਇੱਧਰ ਵੀ ਫੈਲਸਤੀਨੀ ਉਹਨਾਂ ਦੇ ਹੱਕ ਦੇ ਵਿੱਚ ਨਾਅਰੇਬਾਜ਼ੀ ਕਰਦੇ ਆ ਜਾਂ ਉਹ ਰੈਲੀ ਕਰ ਰਹੇ ਆ ਜਾਂ ਪ੍ਰੋਟੈਸਟ ਕਰ ਰਹੇ ਦੇ ਉਲਟ, ਤਾਂ ਉਸ ਦੇ ਵਿੱਚ ਵੀ ਉੱਥੇ ਜਿਹੜੇ ਲੋਕ ਆ ਉਹ ਮਾਰੇ ਜਾ ਚੁੱਕੇ ਆ। ਸੋ ਕਹਿੰਦੇ ਵੀ ਇਨਫ ਵਿਦ ਦਾ ਕਿਲਿੰਗ, ਬਹੁਤ ਹੋ ਗਈਆਂ ਹੁਣ ਮੌਤਾਂ ਭਾਈ, ਇਸ ਨੂੰ ਬੰਦ ਹੋ ਜਾਣਾ ਚਾਹੀਦਾ ਆ। ਸਥਿਤੀ ਜਿਹੜੀ ਆ ਉਹ ਬਹੁਤ ਮਾੜੀ ਹੈ ਇਸ ਟਾਈਮ ਬਣੀ ਪਈ ਹੈਗੀ ਆ। ਕਹਿੰਦੇ ਵੀ ਗਾਜ਼ਾ ਦੀ ਗਰਾਊਂਡ ਇਨਵੇਜਨ ਨੂੰ ਲੈ ਕੇ ਜਿਹੜੀਆਂ ਕੁਛ ਰਿਪੋਰਟਸ ਆ ਰਹੀਆਂ ਸੀ ਵੀ ਅੰਦਰੂਨੀ ਤੌਰ ਦੇ ਉੱਤੇ ਸਰਕਾਰ ਦੇ ਵਿੱਚ ਇਸ ਟਾਈਮ ਰਿਫਟ ਹੈਗਾ ਆ। ਉਹ ਕੋਈ ਜਣੇ ਹੱਕ 'ਚ ਤੇ ਕੋਈ ਅਗੇਂਸਟ ਆ, ਪਰ ਇਜ਼ਰਾਈਲੀ ਸਰਕਾਰ ਨੇ ਸਾਰੀਆਂ ਰਿਪੋਰਟਸ ਨੂੰ ਜਿਹੜਾ ਆ ਉਹ ਕਿਹਾ ਆ ਵੀ ਇਸ ਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ। ਸੋ ਕਈ ਜਿਹੜੀਆਂ ਇਜ਼ਰਾਈਲੀ ਨਿਊਜ਼ ਆਊਟਲੈਟਸ ਆ ਉਹ ਤਾਂ ਨਿਤਨਿਆਹੂ ਦੇ ਅਸਤੀਫੇ ਤੱਕ ਦੀਆਂ ਵੀ ਗੱਲਾਂ ਜਿਹੜੀਆਂ ਉਹ ਕਰ ਰਹੀਆਂ ਵੀ ਕਹਿੰਦੇ ਵੀ ਇਹਨੂੰ ਤਾਂ ਹੁਣ ਬਾਹਰ ਹੋਣਾ ਚਾਹੀਦਾ ਆ। ਅਲ ਕਦਸ ਜਿਹੜਾ ਹਸਪਤਾਲ ਆ ਉਸ ਦੇ ਨਜ਼ਦੀਕ ਲਗਾਤਾਰ ਜਿਹੜੀਆਂ ਕਹਿੰਦੇ ਆ ਵੀ ਆਲੇ ਦੁਆਲੇ ਏਅਰ ਸਟ੍ਰਾਈਕਸ ਆ ਉਹ ਹੋ ਰਹੀਆਂ ਆ। ਯਾਦ ਹੋਣਾ ਅਲ ਅਹਿਲੀ ਅਰਬ ਜਿਹੜਾ ਹਸਪਤਾਲ ਸੀ, ਉੱਥੇ 17 ਅਕਤੂਬਰ ਨੂੰ ਇਹ ਜਿਹੜਾ ਧਮਾਕਾ ਹੋਇਆ ਸੀ ਜਿਹਦੇ ਵਿੱਚ 500 ਜਾਣਿਆਂ ਦੇ ਮਰਨ ਦੀ ਜਿਹੜੀ ਖਬਰ ਆ ਉਹ ਆਈ ਸੀਗੀ। ਦੇਖ ਨਹੀਂ ਹੁੰਦੀਆਂ ਹਰਜੋਤ ਸਿੰਘ ਜੀ, ਲਾਸ਼ਾਂ ਜਿਹੜੀਆਂ ਕਫਨਾਂ ਦੇ ਵਿੱਚ ਬੰਨ੍ਹ ਕੇ ਮਾਸ ਜਿਹੜੀਆਂ ਗ੍ਰੇਵਸ ਆ ਉਹ ਇਸ ਟਾਈਮ ਬਣੀਆਂ ਪਈਆਂ ਆ। ਨਿਆਣੇ ਜਿਹੜੇ ਆ ਉਹ ਬੁਰੀ ਤਰ੍ਹਾਂ ਇਸ ਦੇ ਵਿੱਚ ਪ੍ਰਭਾਵਿਤ ਜਿਹੜੇ ਹੋ ਰਹੇ ਆ। ਹੁਣ ਤੁਸੀਂ ਦੇਖੋ ਕੱਲ ਨੂੰ ਕੋਈ ਕੁਛ ਵੀ ਕਹੂਗਾ, ਜਿਨ੍ਹਾਂ ਦੇ ਉੱਤੇ ਹੁਣ ਇਹ ਹਮਲਾ ਹੋਇਆ ਉਹਨਾਂ ਦੇ ਮਨ ਦੇ ਵਿੱਚੋਂ ਤੁਸੀਂ ਕਿੱਦਾਂ ਕੱਢ ਦਓਗੇ ਵੀ ਭਾਈ ਉਹਨਾਂ ਦੀ ਦੂਜਿਆਂ ਦੇ ਨਾਲ ਜਾਂ ਹੇਟ ਨਹੀਂ ਹੈ ਜਾਂ ਨਫ਼ਰਤ ਨਹੀਂ ਆ ਜਾਂ ਗੁੱਸਾ ਨਹੀਂ ਆ। ਅੱਜ ਇੱਕ ਵੀਡੀਓ ਦੇਖ ਰਿਹਾ ਸੀਗਾ ਸਵੇਰੇ ਹਰਜੋਤ ਸਿੰਘ ਜੀ, ਇੱਕ ਕੁੜੀ ਰੋ ਰਹੀ ਸੀ, ਕਰਲਾ ਰਹੀ ਸੀ, ਕਹਿੰਦੀ ਉਹ ਮੇਰੀ ਮਾਂ ਮਰੀ ਪਈ ਆ, ਮੈਨੂੰ ਉਹਦੇ ਲਾਗੇ ਜਾ ਲੈਣ ਦਿਓ। ਕਹਿੰਦੀ ਤੈਨੂੰ ਕਿੱਦਾਂ ਪਤਾ? ਕਹਿੰਦਾ ਮੈਂ ਉਹਦੀ ਵਾਲਾਂ ਤੋਂ ਪਛਾਣ ਲਿਆ। ਬਾਅਦ 'ਚ ਉਹਦਾ ਪਿਓ ਉੱਥੇ ਲਾਗੇ ਆ ਕੇ ਨਾਲ ਉਹ ਵੀ ਜਿਹੜਾ ਉਹ ਰੋਣ ਲੱਗ ਪੈਂਦਾ ਆ। ਬਾਕੀ ਕਹਿੰਦੇ ਵੀ ਮੈਨੂੰ ਮੇਰੇ ਬਾਕੀ ਭੈਣ ਭਰਾ ਜਿਹੜੇ ਉਹ ਦੇਖ ਲੈਣ ਦਿਓ, ਉਹ ਕਿੱਥੇ ਆ। ਸੋ ਇਹ ਇੱਦਾਂ ਦੀਆਂ ਜਿਹੜੀਆਂ ਏਅਰ ਸਟ੍ਰਾਈਕਸ ਦੀਆਂ ਤਸਵੀਰਾਂ ਜਿਹੜੀਆਂ ਉਹ ਇਸ ਟਾਈਮ ਸਾਹਮਣੇ ਆ ਰਹੀਆਂ ਹੈਗੀਆਂ।
ਸਿਚੁਏਸ਼ਨ ਜਿਹੜੀ ਆ ਹਿਊਮਨ ਕੈਟਾਸਟ੍ਰੋਫੀ ਜਿਹੜੀ ਇਸ ਟਾਈਮ ਬਣ ਚੁੱਕੀ ਆ। ਜਿਹੜਾ UNRWA ਆ ਉਹ ਕਹਿ ਰਿਹਾ ਆ ਵੀ ਅਸੀਂ ਪਾਣੀ ਸਾਡਾ ਤਕਰੀਬਨ ਖਤਮ ਹੋ ਚੁੱਕਾ ਆ, ਤੇ ਪਿਛਲੇ 12 ਦਿਨਾਂ ਤੋਂ ਤਾਂ ਸਾਨੂੰ ਉੱਥੇ ਬਹੁਤ ਸਾਰੇ ਇਲਾਕਿਆਂ 'ਚ ਬਿਜਲੀ ਜਿਹੜੀ ਆ ਉਹ ਨਹੀਂ ਮਿਲੀ ਹੈਗੀ। ਸੋ ਬਹੁਤ ਜ਼ਿਆਦਾ ਸਥਿਤੀ ਜਿਹੜੀ ਆ ਉਹ ਬੈਡ ਆ। ਉਧਰ ਹਮਾਸ ਵਾਲੇ ਹੋਸਟੇਜ ਬਣਾ ਕੇ ਜਿਹੜਾ ਉਹਨਾਂ ਨੇ ਰੱਖਿਆ ਆ, ਇੱਧਰ ਜਿਹੜੀਆਂ 에ਅਰ ਸਟ੍ਰਾਈਕਸ ਆ ਉਹ ਚੱਲ ਰਹੀਆਂ ਹੈਗੀਆਂ ਆ। ਹੁਣ ਇਹ ਵੀ ਨਹੀਂ ਪਤਾ ਵੀ 에ਅਰ ਸਟ੍ਰਾਈਕਸ ਦੇ ਵਿੱਚ ਕਿਤੇ ਹੋਸਟੇਜਸ ਹੀ ਜਿਹੜੇ ਉਹ ਨਹੀਂ ਮਾਰੇ ਗਏ ਹੈਗੇ। ਇਸ ਦੀ ਕਿਸੇ ਦੇ ਕੋਲ ਕੋਈ ਵੀ ਜਿਹੜੀ ਆ ਉਹ ਪੁਸ਼ਟੀ ਨਹੀਂ ਹੈਗੀ। ਸੋ ਕੀ ਜਿਹੜਾ ਹੋਊਗਾ, 50,000 ਗਰਭਵਤੀ ਔਰਤਾਂ ਦੱਸੀਆਂ ਜਾ ਰਹੀਆਂ। ਜਿਹੜੀ ਹੈਲਥ ਮਿਨਿਸਟਰੀ ਗਾਜ਼ਾ ਦੀ ਉਹ ਕਹਿ ਰਹੀ ਆ, ਕਹਿੰਦੇ ਹੁਣ ਤੱਕ 150 ਤੋਂ ਵੱਧ ਅਨਸੇਫ ਬਰਥ ਰੋਜ਼ਾਨਾ ਜਿਹੜੇ ਆ ਉਹ ਉੱਥੇ ਹੋ ਰਹੇ ਆ। ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਵੀ 5500 ਜਨਮ ਹੋਰ ਹੋਣੇ ਨੇ, ਤੇ ਆਪਾਂ ਇਸ ਚੀਜ਼ ਦੇ ਲਈ ਲੈਸ ਹੀ ਨਹੀਂ ਆ। ਆਪਾਂ ਇਸ ਚੀਜ਼ ਦੇ ਲਈ ਬਿਲਕੁਲ ਵੀ ਤਿਆਰੀ ਨਹੀਂ ਹੈਗੀ। ਸੋ ਸਥਿਤੀ ਕਾਫੀ ਜ਼ਿਆਦਾ ਜਿਹੜੀ ਇਸ ਟਾਈਮ ਬੈਡ ਬਣੀ ਪਈ ਆ। ਉਧਰ ਪੈਲਸਤੀਨ ਦੇ ਹੱਕ ਵਾਲੇ ਜਿਹੜੇ ਐਕਟਿਵਿਸਟ ਆ, ਉਹਨਾਂ ਨੇ ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਹੇਗ ਦੇ ਵਿੱਚ, ਉਹਦੀ ਐਂਟਰੈਂਸ ਨੂੰ ਵੀ ਉੱਥੇ ਉਹਨਾਂ ਨੇ ਰੋਕਿਆ। ਜਿਹੜਾ ਉਹ ਸੀਗਾ ਉੱਥੇ ਲੈ ਕੇ ਪਹੁੰਚੇ ਸੀਗੇ ਵੀ ਨਿਤਨਿਆਹੂ ਇਜ਼ ਏ ਵਾਰ ਕ੍ਰਿਮੀਨਲ, ਇੱਦਾਂ ਦੇ ਜਿਹੜੇ ਨਾਅਰੇਬਾਜ਼ੀ ਵੀ ਜਿਹੜੀ ਹੋਈ ਆ। ਉਧਰ ਇਜ਼ਰਾਈਲੀ ਟੈਂਕ ਮਿਲਟਰੀ ਵਹੀਕਲਸ ਉਹ ਇਜ਼ਰਾਈਲ ਤੇ ਗਾਜ਼ਾ ਪੱਟੀ ਦੀ ਜਿਹੜੀ ਫੈਂਸ ਆ ਉਸ ਦੇ ਉੱਤੇ ਪੂਰੀ ਤਰ੍ਹਾਂ ਤੈਨਾਤ ਨੇ, ਤੇ ਗਰਾਊਂਡ ਇਨਵੇਜਨ ਦੀ ਕਹਿੰਦੇ ਵੀ ਪੂਰੀ ਤਿਆਰੀ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਜੀ, ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਪੂਰੀ ਦੁਨੀਆ ਦੇ ਵਿੱਚ ਹੋ ਰਿਹਾ ਹੈ। ਇੰਗਲੈਂਡ ਦੇ ਵਿੱਚ ਲੱਖਾਂ ਹੀ ਲੋਕਾਂ ਨੇ ਪ੍ਰੋਟੈਸਟ ਕੀਤਾ। ਅਮਰੀਕਾ ਦੇ ਵੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਪ੍ਰੋਟੈਸਟ ਹੋ ਰਹੇ, ਤੇ ਇਜ਼ਰਾਈਲੀ ਤੇ ਜੋ ਪੈਲਸਤੀਨੀਅਨ ਸਪੋਰਟਰ ਆ ਆਪਸ ਦੇ ਵਿੱਚ ਉਹਨਾਂ ਦੇ ਹੱਥਾਂ ਮੁੱਕਾ ਧੱਕਾ ਇਹ ਵੀ ਚੱਲਿਆ ਹੈਗਾ। ਘਸੁੰਨ-ਮੁੱਕੀ ਵੀ ਹੋ ਰਹੇ ਆ। ਘਸੁੰਨ-ਮੁੱਕੀ ਵੀ ਹੋਈ ਆ। ਕੱਲ੍ਹ ਮੈਂ ਇੱਕ ਪ੍ਰੋਫੈਸਰ ਦੀ ਇੰਟਰਵਿਊ ਦੇਖ ਰਿਹਾ ਸੀ। ਉਹ ਕਹਿੰਦਾ ਵੀ ਅਮਰੀਕਾ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਹੈਗਾ ਵੀ ਕਿਸ ਤਰ੍ਹਾਂ ਆਪਾਂ ਜਿਹੜੀ ਸਪੋਰਟ ਕਰਨੀ ਹੈਗੀ ਆ। ਕਹਿੰਦਾ ਵੀ ਫੋਰ ਐਗਜ਼ਾਮਪਲ ਜੇ ਮੈਕਸੀਕੋ ਦੇ ਡਰੱਗ ਲਾਰਡ ਟੈਕਸਸ ਵਿੱਚ ਆ ਕੇ ਕੁਛ ਲੋਕਾਂ ਨੂੰ ਮਾਰ ਦੇਣ, ਤੇ ਕਹਿੰਦਾ ਵੀ ਅਮਰੀਕਾ ਫਿਰ ਸਾਰੇ ਮੈਕਸੀਕੋ ਨੂੰ ਮਾਰ ਦਊਗਾ। ਸੋ ਇਹ ਸੋਚਣਾ ਚਾਹੀਦਾ ਹੈਗਾ, ਕਿਉਂਕਿ ਵੀ ਜੇ ਹਮਾਸ ਨੇ ਇਹ ਕੰਮ ਕੀਤਾ ਹੈਗਾ, ਕਿਉਂਕਿ ਬਹੁਤ ਸਾਰੇ ਲੋਕ ਜੋ ਪਾਲਸਤੀਨ ਦੇ ਵਿੱਚ ਆ ਉਹ ਹਮਾਸ ਨੂੰ ਵੀ ਨਹੀਂ ਪਸੰਦ ਕਰਦੇ ਹੈਗੇ। ਵੀ ਉਹ ਇਦਾਂ ਦੀਆਂ ਜਿਹੜੀਆਂ ਸ਼ਰਾਰਤਾਂ ਕਰਦੇ ਹੈਗੇ ਆ, ਉਹਦੇ ਨਾਲ ਹੁਣ ਆਪਾਂ ਦੇਖਿਆ ਵੀ ਚਾਹੇ ਉਹ ਇਜ਼ਰਾਈਲ ਆ, ਉੱਥੇ ਵੀ ਇਨੋਸੈਂਟ ਲੋਕ ਵਿਚਾਰੇ ਮਾਰੇ ਗਏ ਆ ਘਰਾਂ ਦੇ ਵਿੱਚ, ਚਾਹੇ ਉਹ ਹੁਣ ਪਾਲਸਤੀਨੀਅਨ ਆ ਉੱਥੇ ਵੱਡੀ ਗਿਣਤੀ 'ਚ ਮਾਰੇ ਜਾ ਰਹੇ ਹੈਗੇ ਆ। ਬਾਕੀ ਰਸ਼ੀਆ ਇਨਵੋਲਵ ਹੋਣ ਨੂੰ ਫਿਰਦਾ, ਚਾਈਨਾ ਵਾਲੇ ਜਿਹੜੇ ਆ ਅੱਗੇ ਨੂੰ ਜਾ ਰਹੇ ਆ, ਕਿਉਂਕਿ ਯੂਐਸ ਨੇ ਪੂਰੀ ਸਪੋਰਟ ਕੀਤੀ ਹੈਗੀ ਇਜ਼ਰਾਈਲ ਦੀ। ਤੇ ਜਿਹੜੀ ਸ਼ਟਲ ਡਿਪਲੋਮੇਸੀ ਮਿਡਲ ਈਸਟ ਦੇ ਵਿੱਚ ਚੱਲ ਰਹੀ ਹੈਗੀ ਆ। ਜ਼ਾਈਜ਼ੁਨ ਬੀਜਿੰਗ ਦੇ ਸਪੈਸ਼ਲ ਇਨਵਾਏ ਆ ਮਿਡਲ ਈਸਟ ਨੂੰ, ਉਹਨਾਂ ਨੇ ਉੱਥੇ ਮੀਟਿੰਗ ਕੀਤੀ ਆ ਕਤਰ ਦੇ ਵਿੱਚ ਪੀਸ ਸਮਿਟ ਦੇ ਲਈ, ਤੇ ਕਹਿੰਦੇ ਵੀ ਈਜਿਪਟ ਦੇ ਵਿੱਚ ਸਾਨੂੰ ਪੀਸ ਸਮਿਟ ਰੱਖਣੀ ਚਾਹੀਦੀ ਆ। ਇਮੀਡੀਏਟਲੀ ਸੀਜ਼ ਫਾਇਰ ਹੋਣਾ ਚਾਹੀਦਾ, ਹਿਊਮਨਟੇਰੀਅਨ ਐਕਸੈਸ ਹੋਣਾ ਚਾਹੀਦਾ ਗਾਜ਼ਾ ਦੇ ਲੋਕਾਂ ਦੇ ਲਈ। ਤੇ ਚਾਈਨਾ ਵਾਲਿਆਂ ਨੇ ਇਹ ਕਿਹਾ ਆ ਵੀ ਉਹ 2 ਸਟੇਟ ਸੋਲੂਸ਼ਨ ਦੀ ਸਪੋਰਟ ਕਰਦੇ ਹੈਗੇ ਆ। ਇਹ ਕਲੀਅਰ ਨਹੀਂ ਹੈਗਾ ਵੀ ਉਹ ਇਜ਼ਰਾਈਲ ਨੂੰ ਜਾਣਗੇ ਜਾਂ ਨਹੀਂ, ਪਰ ਉਹ ਉੱਥੇ ਕਤਰ ਦੇ ਵਿੱਚ ਗਏ ਹੈਗੇ ਆ। ਸੋ ਕੁਛ ਜੋ ਐਕਸਪਰਟ ਹੈਗੇ ਆ ਮਿਡਲ ਈਸਟ ਦੇ ਉੱਤੇ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਪੀਸ ਮੇਕਿੰਗ ਵਾਲਾ ਇਹ ਮੁੱਦਾ ਚਾਈਨਾ ਵਾਲੇ ਵੀ ਲੈ ਕੇ ਆ ਰਹੇ ਆ, ਇਹ ਲੱਗਦਾ ਨਹੀਂ ਵੀ ਹੋਊਗਾ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਵੱਡੀਆਂ ਪਾਵਰਾਂ ਆ ਉਹ ਇੱਕ ਪਾਸੇ ਇਕੱਠੀਆਂ ਆ, ਤੇ ਜਿਹੜੇ ਪੈਲਸਤੀਨੀਅਨ ਦੇ ਲੋਕ ਆ ਜਾਂ ਉਹਨਾਂ ਨਾਲ ਜਿੰਨੀਆਂ ਮੁਸਲਮਾਨ ਕੰਟਰੀਆਂ ਵੀ ਆ ਉਹ ਬਿਆਨ ਦੇਣ ਤੱਕ ਹੀ ਸੀਮਤ ਹੈਗੇ ਆ। ਅੱਗੇ ਜਿਹੜੇ ਆ ਉਹ ਕੁਛ ਨਹੀਂ ਕਰ ਰਹੇ। ਇਹ ਪੂਰੇ ਮਾਮਲੇ ਪਰ ਕਰਨ ਤੋਂ ਬਾਅਦ ਦੇ ਵਿੱਚ ਇਜ਼ਰਾਈਲ ਦੀ ਜਿਹੜੀ ਹੇਟ ਆ ਉੱਥੇ ਰਹਿ ਰਹੇ ਲੋਕਾਂ ਦੀ ਪੈਲਸਤੀਨੀਆਂ ਦੇ ਖਿਲਾਫ ਹੋਰ ਵਧਣੀ, ਹਮਾਸ ਦੇ ਖਿਲਾਫ ਵਧਣੀ ਆ। ਪੈਲਸਤੀਨੀਆਂ ਦੀ ਜਿਹੜੀ ਹੇਟ ਆ ਉਹਨਾਂ ਦੀ ਜਿਹੜੀ ਇਜ਼ਰਾਈਲ ਦੇ ਖਿਲਾਫ ਜਿਹੜੀ ਉਹ ਹੋਰ ਵਧਣੀ ਆ। ਇਹ ਸਾਰੇ ਮਾਮਲੇ ਦੇ ਵਿੱਚ ਆਉਣ ਵਾਲੀ ਜਿਹੜੀ ਸਥਿਤੀ, ਆਉਣ ਵਾਲੇ ਜਿਹੜੇ ਦਿਨ ਨੇ ਹਰਜੋਤ ਸਿੰਘ ਜੀ, ਸਮਾਂ ਆ ਉਹ ਬਹੁਤਾ ਚੰਗਾ ਨਹੀਂ ਆ। ਦੁਨੀਆ ਆਲਰੇਡੀ ਬੜੀ ਦੋ ਪਾਸੜ ਜਿੱਦਾਂ ਹੋਈ ਆ ਵੀ ਭਾਈ ਇੱਦਾਂ ਹੀ ਚੱਲੋ, ਇੱਕ ਦੂਜੇ ਦੇ ਪ੍ਰਤੀ ਕੋਈ ਅਸੈਪਟੈਂਸ ਨਹੀਂ, ਟੋਲਰੈਂਸ ਨਹੀਂ, ਬਲਕਿ ਆਪਾਂ ਹੇਟ ਦੇ ਨਾਲ ਜਿਹੜੇ ਉੱਥੇ ਵਧੇ ਪਏ ਆ। ਸਥਿਤੀ ਜਿਹੜੀ ਉਹ ਕਾਫੀ ਮਾੜੀ ਜਿਹੜੀ ਇਸ ਦੇ ਵਿੱਚ ਬਣਨ ਜਾ ਰਹੀ ਆ। ਕਈ ਮੁਸਲਮਾਨਾਂ ਨੇ ਤਾਂ ਬਾਈਡਨ ਹੁਣਾਂ ਦੇ ਖਿਲਾਫ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਭਾਈ ਅਗਲੀ ਵਾਰ ਨਹੀਂ ਤੈਨੂੰ ਪਾਉਂਦੇ ਅਸੀਂ ਵੋਟ, ਕਿਉਂਕਿ ਉਹ ਪੈਲਸਤੀਨ ਦੇ ਮੁੱਦੇ ਦੇ ਉੱਤੇ ਕਈ ਉਸ ਚੀਜ਼ ਦੇ ਵਿੱਚ ਹਮਦਰਦੀ ਗਾਜ਼ਾ ਦੇ ਵਿੱਚ ਰਹਿ ਰਹੇ ਲੋਕਾਂ ਦੇ ਨਾਲ ਰੱਖਦੇ, ਪੈਲਸਤੀਨੀਆਂ ਦੇ ਨਾਲ ਜਿਹੜੀ ਉਹ ਰੱਖਦੇ ਆ। ਇਸ ਦਾ ਕੀ ਇਲੈਕਸ਼ਨ ਦੇ ਉੱਤੇ ਅਸਰ ਹੋਊਗਾ, ਇਹ ਸਾਰਾ ਕੁਛ ਆ।
ਪਰ ਇਹ ਆ ਵੀ ਪੂਰੀ ਵਾਰ ਜਿਹੜੀ ਮਸ਼ੀਨਰੀ ਆ ਉਸ ਨੂੰ ਨਵੀਂ ਜਿਹੜੀ ਆ ਕਹਿ ਲਓ ਵੀ ਮਿਲ ਗਈ ਆ। ਜਿਨ੍ਹਾਂ ਨੇ ਹਥਿਆਰ ਵੀ ਟੈਸਟ ਕਰਨੇ ਹੁੰਦੇ ਆ, ਜਿਨ੍ਹਾਂ ਨੇ ਹਥਿਆਰ ਵੇਚਣੇ ਵੀ ਆ, ਉਹ ਸਾਰਾ ਕੁਛ ਜੋ ਕਰਨਾ ਆ, ਉਹ ਜਿਹੜੀ ਲੌਬੀ ਆ ਇਸ ਟਾਈਮ ਬਹੁਤ ਜ਼ਿਆਦਾ ਖੁਸ਼ ਹੋਊਗੀ ਜਦੋਂ ਵੀ ਕਿਤੇ ਵੀ ਦੁਨੀਆ ਭਰ ਦੇ ਵਿੱਚ ਜੰਗ ਯੁੱਧ ਲੜਾਈਆਂ ਜਿਹੜੀਆਂ ਉਹ ਚੱਲਦੀਆਂ ਨੇ। ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਆ ਤੇ ਦੱਸਦੇ ਆ ਵੀ ਜਿਹੜੇ ਪਰਿਵਾਰ ਛੁੱਟ ਕੇ ਆਇਆ ਹੈ ਹਮਾਸ ਦੀ ਜਿਹੜੀ ਆ ਕੈਦ ਤੋਂ, ਉਹਨਾਂ ਨੇ ਕੀ ਆਖਿਆ ਆ। ਉਧਰ ਚਾਈਨਾ ਤੇ ਫਿਲੀਪੀਨਸ ਦਾ ਮੁੱਦਾ ਜਿਹੜਾ ਆ ਉਹ ਵੀ ਗਰਮਾਉਣਾ ਸ਼ੁਰੂ ਹੋਇਆ ਆ। ਉਸ ਮਾਮਲੇ ਪਿੱਛੇ ਕੀ ਕੁਛ ਹੋ ਰਿਹਾ ਆ, ਗੱਲਾਂ ਜਿਹੜੀਆਂ ਉਹ ਕਰਾਂਗੇ ਤੇ ਇਦਾਂ ਹੀ